पंजाबी रेडियो यूएसए सुन रहे सारे सत्कारयोग ਸਰੋਤੇ और सोशल मीडिया राही सानू जुड़े सारे साढ़े सत्कारयोग दर्शक ने ਜਿਹੜੇ ਉਹਨਾਂ ਨੂੰ ਇੱਕ ਵਾਰ ਫਿਰ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੇ ਨਾਲ ਕੀਤੀ ਜਾ ਰਹੀ ਇਹ ਗੱਲਬਾਤ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਆ। ਇਸ ਵੇਲੇ ਵੀ ਸਾਡੇ ਨਾਲ ਕੁਝ ਜੀ ਨੇ ਜਿਹੜੇ ਮੌਜੂਦ ਨੇ, ਆ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨੇ ਆ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਾਂ ਦੱਸਣਾ ਆਪਣਾ? ਮੇਰਾ ਨਾਮ ਅਮਰੀਕ ਸਿੰਘ ਜੀ। ਤੇ ਕਿੱਥੋਂ ਆਉਣਾ ਹੋਇਆ? ਅਸੀਂ ਹਾਂਗਕਾਂਗ ਤੋਂ ਆਏ ਜੀ। ਹਾਂਗਕਾਂਗ ਤੋਂ ਆਏ ਆ ਤੇ ਪਹਿਲਾਂ ਵੀ ਆਉਣਾ ਹੋਇਆ? ਪਹਿਲੀ ਵਾਰ ਆਏ ਜੀ? ਪਹਿਲੀ ਵਾਰ ਆਏ। ਪਹਿਲੀ ਵਾਰ ਆਏ ਜੀ। ਤੇ ਐਰਕੀ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਉੱਤੇ ਆਉਣ ਦਾ ਜਿਹੜਾ ਉਪਰਾਲਾ ਕੀਤਾ, ਤੁਰਨ ਲੱਗਿਆ ਸੋਚਿਆ ਤੇ ਹੋਏਗਾ ਕਿ ਪਾਕਿਸਤਾਨ 'ਚ ਉਪਰਾਲੇ ਬੰਦੋਬਸਤ ਸ਼ਿੰਗਾਰ ਇਹੋ ਜਿਹੇ ਹੋਣਗੇ, ਜੋ ਸੋਚਿਆ ਸੀ ਉਹੋ ਜਿਹੇ ਲੱਭੇ, ਉਸ ਤੋਂ ਘੱਟ ਨੇ ਜਾਂ ਉਸ ਤੋਂ ਵੱਧ ਨੇ? ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਦੂਜਾ, ਜਦੋਂ ਤੁਰਨ ਲੱਗਿਆ ਸੀ 5-6 ਮਹੀਨੇ ਪਹਿਲਾਂ ਹੀ ਪ੍ਰੋਗਰਾਮ ਹਾਂਗਕਾਂਗ ਦੇ ਸਾਡੇ ਭਾਜੀ ਗੁਰਦੇਵ ਸਿੰਘ ਗਾਲਬ ਸਾਹਿਬ ਨੇ, ਉਹਨਾਂ ਨੇ ਪ੍ਰੋਗਰਾਮ ਬਣਿਆ ਕਿ ਇੱਦਾਂ ਅਸੀਂ ਐਰਕਾਂ ਗਰੁੱਪ ਲੈ ਕੇ ਹਾਂਗਕਾਂਗ ਚੱਲੀਏ। ਪਹਿਲਾਂ ਵੀ 2000 ਤੇ 2004 'ਚ ਆਏ ਸੀ ਇੱਥੇ, ਪਰ ਉਸ ਤੋਂ ਬਾਅਦ ਨਹੀਂ ਫਿਰ ਕੋਈ ਆਇਆ। ਹੁਣ ਫਿਰ ਐਰਕਾਂ ਉਪਰਾਲਾ ਕੀਤਾ ਉਹਨਾਂ ਦੇ ਨਾਲ। ਅਸੀਂ 80 ਪੁਰਾਣੀ ਉੱਥੋਂ ਆਏ ਹਾਂ ਹਾਂਗਕਾਂਗ ਤੋਂ, ਤੇ ਪਾਕਿਸਤਾਨ ਦੀ ਧਰਤੀ ਤੇ। ਕਿਹਦਾ ਲੱਗ ਰਿਹਾ ਇੱਥੇ ਜੀ? ਬਹੁਤ ਹੀ ਵਧੀਆ ਲੱਗਿਆ। ਅਸੀਂ ਪਹਿਲਾਂ ਪੰਜਾਬ ਸਾਹਿਬ ਗਏ ਸੀ, ਉਧਰ ਦੇ ਦਰਸ਼ਨ ਕੀਤੇ, ਉਧਰ ਵੀ ਬਹੁਤ ਹੀ ਸਾਨੂੰ ਪੰਜਾਬ ਵਰਗਾ ਹੀ ਮਾਹੌਲ ਲੱਗਾ। ਦੂਜਾ, ਸਭ ਤੋਂ ਵਧੀਆ ਗੱਲ ਜਿਹੜੀ ਆ ਕਿ ਸਾਡਾ ਪਾਕਿਸਤਾਨ ਵਾਲਿਆਂ ਨੇ ਬਹੁਤ ਹੀ ਨਿੱਘਾ ਸਵਾਗਤ ਕੀਤਾ, ਬੜੇ ਪਿਆਰ ਭਰਾ ਨਾਲ ਮਿਲਦੇ ਰਹੇ ਸਾਨੂੰ। ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ, ਜਿੱਥੇ ਵੀ ਜਾਂਦੇ ਰਹੇ ਸਾਨੂੰ ਪੂਰੀ ਇੱਜ਼ਤ ਮਾਣ ਨਾਲ ਮਿਲਦਾ ਰਿਹਾ। ਸਾਨੂੰ ਖਾਣ ਨੂੰ ਵਧੀਆ, ਬੰਦੇ ਆਣ ਕੇ ਲਾਗੇ ਵੀ ਸਾਡੇ ਨਾਲ ਫੋਟੋ ਖਿਚਾਓ, ਸਾਡੇ ਨਾਲ ਗੱਲਬਾਤ ਕਰੋ। ਬੀਬੀਆਂ ਇੱਥੋਂ ਤੱਕ ਭਈ ਜਨਾਨੀਆਂ ਵੀ, ਬੀਬੀਆਂ ਵੀ ਕਈ ਕਹਿੰਦੇ ਨੇ ਭਈ ਇਹਨਾਂ ਨਾਲ ਸਿੰਘਾਂ ਨਾਲ ਫੋਟੋ ਲਵਾਉਣੀ ਹੈ। ਇਸ ਕਰਕੇ ਸਾਨੂੰ ਵੀ ਬੜੀ ਖੁਸ਼ੀ ਹੋਈ ਇੱਥੇ ਆਣ ਕੇ। ਬਾਕੀ ਸਾਰੇ ਚਾਵਾਂ ਦੇ, ਮਲਹਾਰਾਂ ਦੇ, ਖੁਸ਼ੀਆਂ ਦੇ ਬੰਨ ਟੁੱਟ ਗਏ ਜਦੋਂ ਅਸੀਂ ਨਨਕਾਣਾ ਸਾਹਿਬ ਦੀ ਧਰਤੀ ਤੇ ਆਏ ਆ। ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਪ੍ਰਕਾਸ਼ ਧਰਤੀ ਤੇ ਜਦੋਂ ਆਏ, ਸਾਡਾ ਸਾਰਾ ਹੀ ਨਿੱਘਾ ਸਵਾਗਤ ਹੈ। ਇੰਨਾ ਖੁਸ਼ਮਨ ਹੋਇਆ ਕਿ ਪੰਜਾਬ ਤੋਂ ਵੀ ਵੱਧ ਸਾਨੂੰ ਪੁਰਾਣੀ ਇੱਥੇ ਸੰਗਤ ਜਿਹੜੀ ਮਿਲੀ ਆ, ਤੇ ਅਸੀਂ ਬੜਾ ਮਨ ਖੁਸ਼ ਹੈ। ਐਡਾ ਵਧੀਆ ਪ੍ਰੋਗਰਾਮ, ਖਾਣੇ ਦਾ, ਲੰਗਰ ਦਾ, ਚਾਹ ਪਾਣੀ ਦਾ, ਜਲੇਬ ਤੱਕ ਨਿੱਕੀ ਨਿੱਕੀ ਚੀਜ਼ ਇੱਥੇ ਖਾਣ ਨੂੰ ਮਿਲੀ ਆ, ਤੇ ਬਹੁਤ ਹੀ ਖੁਸ਼ੀ ਹੋਈ ਆ। ਕਮਰਿਆਂ ਦਾ ਵੀ, ਰਹਿائش ਦਾ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਇੱਥੇ, ਤੇ ਅਸੀਂ ਬਹੁਤ ਖੁਸ਼ ਹੋਏ ਆ। ਸਾਨੂੰ ਬੜੀ ਖੁਸ਼ੀ ਆ ਇਸ ਕਰਕੇ, ਤੇ ਬਹੁਤ ਹੀ ਵਧੀਆ ਲੱਗਾ। ਜਾਓਗੇ ਤੇ ਉੱਥੇ ਬਾਕੀ ਜੀਆਂ ਨੂੰ ਕੀ ਜਾ ਕੇ ਦੱਸੋਗੇ ਕਿ ਕਿਹੋ ਜਿਹਾ ਤੁਸੀਂ ਪਾਕਿਸਤਾਨ ਸੋਚਿਆ ਸੀਗਾ ਤੇ ਕਿਹੋ ਜਿਹਾ ਵੇਖ ਕੇ ਚੱਲੇ ਜੇ? ਸਾਡੇ ਲੀਡਰ ਸਾਹਿਬ ਬਹੁਤ ਚੰਗੇ ਜੀ, ਉਹਨਾਂ ਨੇ ਸਾਰਾ ਇੰਤਜ਼ਾਮ ਕੀਤਾ ਸੀ ਗੱਡੀਆਂ ਦਾ, ਨਾਲ ਇੱਕ ਮੂਵੀ ਕੈਮਰਾ ਵਾਲਾ ਵਾ, ਉਹਨਾਂ ਸਾਰੇ ਰਿਕਾਰਡਿੰਗ ਕਰੀ ਜਾਂਦੇ ਨੇ। ਉਹਨਾਂ ਸਾਰਿਆਂ ਨੂੰ ਜਿੰਨੇ ਜੀ ਆਏ ਇੱਕ ਉਹਨਾਂ ਮੂਵੀ CD ਬਣਾ ਕੇ ਦੇਣੀ ਆ, ਕਾਪੀ ਬਣਾ ਕੇ ਦੇਣਗੇ। ਉਹ ਅਸੀਂ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਇਹ ਦੱਸਾਂਗੇ ਕਿ ਏਡਾ ਵਧੀਆ ਪ੍ਰੋਗਰਾਮ। ਹੁਣ ਹੀ ਸੋਚਣ ਡਏ ਵੀ ਅਗਲੇ ਸਾਲ ਇਸ ਤੋਂ ਵੀ ਵੱਧ ਗਰੁੱਪ ਜਿਹੜਾ ਵਾ ਵੀ ਉਹ ਲੈ ਕੇ ਅਸੀਂ ਇੱਥੇ ਪਾਕਿਸਤਾਨ ਦੀ ਧਰਤੀ ਤੇ ਆਵਾਂਗੇ। ਤੇ ਬਹੁਤ ਹੀ ਸਵਾਗਤ ਹੋਇਆ ਤੇ ਬਹੁਤਾ ਖੁਸ਼ੀ ਉਦੋਂ ਹੋਈ ਜਿੱਦਣ ਕਰਤਾਰਪੁਰ ਦੇ 9 ਤਰੀਕ ਦੇ ਸਿੱਧੂ ਸਾਹਿਬ ਨੇ ਤੇ ਹੋਰ ਵੀ ਆਣ ਕੇ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਦਾ, ਇਮਰਾਨ ਖਾਨ ਦਾ ਸਵਾਗਤ ਕੀਤਾ, ਉਹਦੇ ਹੱਕ 'ਚ ਗੱਲਾਂ ਬੋਲੀਆਂ। ਤੇ ਸਿੱਖ ਕੌਮ ਤੇ ਬਹੁਤ ਹੀ ਰਿਣੀ ਹੈ ਇਹਨਾਂ ਦੇ ਵਜ਼ੀਰ ਆਜ਼ਮ ਦੇ, ਵੀ ਜਿਨ੍ਹਾਂ ਨੇ ਬਹੁਤ ਇਸ ਕੰਮ ਤੇ, ਜਿਨ੍ਹਾਂ ਨੇ। ਅੱਛਾ, 72-74 ਵਰੇ ਹੋ ਚੱਲੇ ਇਸ ਦੋਵੇਂ ਦੇਸ਼ਾਂ ਨੂੰ ਬਣਿਆ ਪਾਕਿਸਤਾਨ ਭਾਰਤ। ਐਡਾ ਰੋੜਵਾਂ ਪਿਆਰ ਆ ਜਿਹੜਾ ਅਜੇ ਤੱਕ ਕਿਸੇ ਸਰਕਾਰ ਨੇ ਸੀ ਵਿਖਾਇਆ ਜੋ ਇਮਰਾਨ ਖਾਨ ਨੇ ਕਰ ਵਿਖਾਇਆ। ਇਹਦੇ ਤੇ ਤੁਹਾਡੇ ਕੀ ਸ਼ਬਦ ਨੇ? ਵੇਖੋ ਜੀ, ਇਹ ਜਿਹੜਾ ਗੁਰੂ ਮਹਾਰਾਜ ਵੱਲੋਂ ਸਤਿਕਾਰ ਕੋਈ ਮਿਲਣਾ ਹੁੰਦਾ ਰੱਬ ਵੱਲੋਂ, ਉਹ ਕਿਸੇ ਬੰਦੇ ਦੇ ਨਸੀਬ ਵਿੱਚ ਹੁੰਦਾ ਵਾ। ਇਹ ਇਮਰਾਨ ਖਾਨ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਮੈਨੂੰ ਇੰਨਾ ਪਿਆਰ ਸਿੱਖ ਕੌਮ ਵੱਲੋਂ, ਕਿ ਇੱਕ ਇੰਡੀਆ ਤੋਂ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਵੱਲੋਂ ਮੈਨੂੰ ਇੰਨਾ ਪਿਆਰ ਮਿਲੂਗਾ। ਘਰ ਘਰ ਸਾਰਿਆਂ ਨੇ, ਪਾਕਿਸਤਾਨ ਦੇ ਵਿੱਚ ਵੀ ਉਹਦੀ ਚਰਚਾ ਹੋ ਰਹੀ ਹੈ, ਤੇ ਇੰਡੀਆ ਪੰਜਾਬ 'ਚ ਵੀ ਉਹਦੀ ਚਰਚਾ ਹੋ ਰਹੀ ਹੈ ਕਿ ਜਿਨ੍ਹਾਂ ਨੇ ਪਹਿਲਾ ਵਜ਼ੀਰ ਆਜ਼ਮ ਆਇਆ, ਜਿਨ੍ਹਾਂ ਨੇ ਦੋਵਾਂ ਮੁਲਕਾਂ ਨੂੰ, ਦੋਵਾਂ ਪੰਜਾਬਾਂ ਨੂੰ ਇੱਕ ਕੀਤਾ। ਹੁਣ ਕੋਸ਼ਿਸ਼ ਕਰਨ ਦੇ, ਇਹਨਾਂ ਨੂੰ ਕਹਿਣ ਦੇ ਨੇ ਵੀ ਪੰਜਾਬ ਦਾ ਬਾਰਡਰ ਖੋਲ ਦੋਗੇ, ਜਿਹੜੀ ਖੁੱਲ੍ਹੀ ਸੰਗਤ ਸਾਰਿਆਂ ਗੁਰਦੁਆਰਿਆਂ ਦੇ ਦਰਸ਼ਨ ਕਰ ਸਕੇ ਤੇ ਕੋਈ ਰੁਕਾਵਟ ਨਾ ਹੋਵੇ, ਆਪਸ ਦੀ ਭਰਾ ਬਿਜ਼ਨਸ ਕਰਨ, ਮਿਲਣ ਪਿਆਰ ਨਾਲ ਤੇ ਖੁਸ਼ੀਆਂ ਵੰਡਣ। ਕਿਹੜੇ ਚਾਹ, ਕਿਹੜੀਆਂ ਯਾਦਾਂ ਨੇ ਜਿਹੜੀਆਂ ਹਾਂਗਕਾਂਗ ਜਾ ਕੇ, ਨਨਕਾਣਾ ਸਾਹਿਬ, ਲਹਿੰਦੇ ਪੰਜਾਬ ਜਾਂ ਪਾਕਿਸਤਾਨ ਦੀਆਂ ਆਉਣਗੀਆਂ? ਕਿਹੜੀਆਂ ਸ਼ਾਵਾਂ ਨੇ ਜਿਹੜੀਆਂ ਵੇਖ ਚੁੱਕੇ ਜੀ ਉੱਥੇ ਜਾ ਕੇ ਮਿਸ ਕਰੋਗੇ? ਪਹਿਲਾਂ ਤਾਂ ਸਾਨੂੰ ਬੜਾ ਸੀਗਾ ਵੀ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਲੱਗੇਗਾ, ਕਿਸ ਤਰ੍ਹਾਂ ਦਾ ਸਾਨੂੰ ਜੀ ਆਇਆਂ ਜਾਂ ਪਿਆਰ ਮਿਲੂਗਾ ਉੱਥੋਂ ਦੇ ਲੋਕਾਂ ਦਾ। ਕਿਉਂ ਗੱਲਾਂ ਸੁਣਦੇ ਆ ਨਾ ਵੀ ਇਦਾਂ ਉਹ ਹੋ ਗਿਆ ਜੀ ਫਲਾਣੇ ਦਾ। ਬਦਨਾਮ ਇੱਕ ਬੰਦਾ ਕਰਦਾ ਤੇ ਬਦਨਾਮ ਸਾਰੀ ਕੌਮ ਹੁੰਦੀ ਆ, ਪਰ ਉਹ ਗੱਲ ਸਾਨੂੰ ਇੱਥੇ ਵੇਖਣ ਨੂੰ ਵੀ ਨਹੀਂ ਮਿਲੀ ਵੀ ਕੋਈ ਸਾਨੂੰ ਕਿਸੇ ਨੇ ਸ਼ੱਕੀ ਨਜ਼ਰ ਨਾਲ ਵੇਖਿਆ ਹੋਏ, ਜਾਂ ਸਾਨੂੰ ਕਿਸੇ ਨੇ ਪਿਆਰ ਨਾ ਕੀਤਾ ਹੋਏ, ਸਾਨੂੰ ਕਿਸੇ ਨੇ
ਬੁਰੀ ਨਜ਼ਰ ਨਾਲ ਵੇਖਿਆ ਨਹੀਂ ਜੀ, ਸਾਨੂੰ ਬਹੁਤ ਪਿਆਰ ਨਾਲ ਮਿਲਿਆ, ਸਾਨੂੰ ਬਹੁਤ ਹੀ ਖੁਸ਼ੀ ਹੋਈ ਵੀ ਜਿਹੜਾ ਅਸੀਂ ਉੱਥੇ ਸੋਚ ਕੇ ਆਏ ਹਾਂ ਉਹ ਸਾਨੂੰ ਇੱਥੇ ਵੱਧ ਮਿਲਿਆ, ਜੋ ਸਾਡੇ ਇੱਥੇ ਪਿਆਰ ਜਿੰਨਾ ਮਿਲਿਆ ਵੀ ਕੋਈ ਇਹੋ ਜਿਹੀ ਗੱਲ ਨਫ਼ਰਤ ਵਾਲੀ ਤਾਂ ਹੈ ਹੀ ਨਹੀਂ ਨਾ। ਬੜਾ ਪਾ ਕੇ ਜੱਫੀਆਂ ਮਿਲੇ ਨੇ, ਇਦਾਂ ਭੈਣ ਭਰਾ ਹੀ ਮਿਲਦੇ ਰਹੇ ਤੇ ਬਹੁਤ ਖੁਸ਼ੀ ਹੋਈ ਸਾਨੂੰ। ਥੈਂਕ ਯੂ ਜੀ, ਬਹੁਤ ਸ਼ੁਕਰੀਆ, ਤੁਸੀਂ ਕੁਝ ਸਮਾਂ ਦਿੱਤਾ ਔਰ ਉਹ ਹੱਕ ਗੱਲਾਂ ਸਾਡੇ ਬਹੁਤ ਸਾਰੇ ਦਰਸ਼ਕਾਂ ਔਰ ਸਰੋਤਿਆਂ ਤੱਕ ਪਹੁੰਚਦੀਆਂ ਕੀਤੀਆਂ। ਬਹੁਤ ਵਧੀਆ ਜੀ, ਸਾਨੂੰ ਵੀ ਲੱਗਾ। ਅਸੀਂ ਫੇਰ ਗੁਰੂ ਨਾਨਕ ਦੇਵ ਜੀ ਦੇ 550 ਪੂਰਬ ਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਗਲਤੀ ਕੋਈ ਖਿਮਾ ਮੰਗਦੇ ਕੋਈ ਸਾਡੇ ਕੋਲ ਬੋਲਦੇ ਹੋਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋ ਜੀ, ਪੰਜਾਬੀ ਰੇਡੀਓ USA ਦੇ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਹਨ ਔਰ ਜਿਹੜੇ ਸੋਸ਼ਲ ਮੀਡੀਆ ਰਾਹੀਂ ਦੇਖਣ ਵਾਲੇ ਦਰਸ਼ਕ ਹਨ, ਉਹਨਾਂ ਵਾਸਤੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਇਸ ਕਵਰੇਜ ਦੇ ਨਾਲ ਮੈਂ ਸਾਂ ਮਸੂਦ ਮੱਲੀ। ਮਾਈਕ ਓਵਰ ਟੂ ਕੈਲੀਫੋਰਨੀਆ ਸਟੂਡੀਓਜ਼।